I am very glad S. Jaishankar on meeting his Chinese counterpart highlights importance of international cooperation in polarized global landscape. Mr. Jaishankar pointed out that both countries are members of G20, SCO, Shanghai Cooperation Organization and BRICS and had discussed regional and global issues. ਤੁਹਾਡੇ ਪ੍ਰਾਈਮ ਮਿਨਿਸਟਰ ਦੇ ਖਲੋਤਿਆਂ ਤਾਂ ਡੈਡ ਡਿਕਲੇਅਰ ਕਰਤਾ ਬ੍ਰਿਕਸ ਨੂੰ ਟਰੰਪ ਨੇ G20 ਨੂੰ ਬਾਈਕਾਟ ਕਰਤਾ ਹੈ। ਇਹ ਤਾਂ ਸਾਰੀਆਂ ਹੀ ਡੈਡ SCO ਤਾਂ ਵੈਸੇ ਹੀ ਨਹੀਂ ਸੀ ਉਹ ਤਾਂ ਹੈ ਹੀ ਚਾਈਨਾ ਦੀ ਡੋਮੀਨੈਂਸ ਦੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਭਾਰਤ ਨੂੰ ਚੰਗੀ ਤਰ੍ਹਾਂ ਛਿੱਤਰ ਫੇਰ ਰਿਹਾ ਹੈ। ਹੁਣ ਭਾਰਤ ਚੀਨ ਦੀ ਚਾਕਰੀ ਕਰਨ ਨੂੰ ਤਿਆਰ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਕਿਹਾ ਹੈ ਕਿ ਅਸੀਂ G20 ਅਤੇ ਬ੍ਰਿਕਸ ਨੂੰ ਹੋਰ ਵੀ ਮਜ਼ਬੂਤ ਬਣਾਵਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹੈ ਤਾਂ ਇਹ ਕਿਸੇ ਪਿੱਟੀ ਲਾਈਨ ਪਰ ਅਕਸਰ ਇਹ ਪੰਜਾਬ ਦੇ ਜਲੰਧਰ ਤੋਂ ਛਪਣ ਵਾਲੇ ਹਿੰਦੀ ਅਖਬਾਰ ਇਹਨੂੰ ਕੋਟ ਕਰਦੇ ਹੁੰਦੇ ਸੀ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ। ਹੁਣ ਜ਼ਾਹਰ ਹੈ ਕਿ ਭਾਰਤ ਦੀ ਫੋਰਨ ਪਾਲਿਸੀ ਵਿਦੇਸ਼ ਨੀਤੀ ਕਿਵੇਂ ਇਹੀ ਨਹੀਂ ਕਿ ਇਸ ਵੇਲੇ ਭੰਵਰ ਦੇ ਵਿੱਚ ਫਸੀ ਹੋਈ ਹੈ। ਇਸ ਵੇਲੇ ਚਾਰ ਚਫੇਰਿਓਂ ਇੱਧਰ ਮੂੰਹ ਕਰਦੇ ਨੇ, ਇੱਧਰੋਂ ਛਿੱਤਰ ਆਉਂਦਾ, ਉੱਧਰੋਂ ਮੂੰਹ ਕਰਦੇ ਨੇ, ਉੱਧਰੋਂ ਛਿੱਤਰ ਆਉਂਦਾ ਅਤੇ ਛਿੱਤਰ ਖਾ ਖਾ ਕੇ ਹੁਣ ਜੇ ਉਸ ਬੁੱਤ ਪ੍ਰਸਤੀ 'ਚੋਂ ਨਿਕਲ ਕੇ ਖੁਦਾ ਵੱਲ ਮੂੰਹ ਕਰ ਰਹੇ ਨੇ ਅਤੇ ਚਲੋ ਦੇਖਦੇ ਹਾਂ ਵੀ ਕਿੰਨੀ ਕੁ ਦੇਰ ਇਹ ਇਸ ਦੇ ਉੱਤੇ ਖਲੋਣਗੇ ਕਿਉਂਕਿ ਇਹ ਤਾਂ ਅਸੀਂ ਪੂਰਾ ਐਨਾਲਾਈਜ਼ ਕੀਤਾ ਕਿ ਮੋਦੀ ਦੀ ਵਿਜ਼ਿਟ ਉਸ ਨੂੰ ਨਾ ਸੱਦਣਾ ਇਨੋਗਰੇਸ਼ਨ 'ਤੇ ਉਹਨੂੰ ਸੱਦ ਕੇ ਹੰਬਲ ਕਰਨਾ ਇਹਨਾਂ ਦਾ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਗੋਡੇ ਟੇਕਣੇ ਹਰ ਚੀਜ਼ ਜੋ ਸੀ ਤਿਆਰ ਕੀਤੀ ਅਮਰੀਕਾ ਨੇ ਉਹਦੀ ਵਿਜ਼ਿਟ ਤੋਂ ਪਹਿਲਾਂ ਉਸ ਨੂੰ ਜਿਹੜਾ ਉਹ ਮੰਨ ਲੈਣਾ। ਔਰ ਹੁਣੇ ਹੀ ਜਦੋਂ ਅਸੀਂ ਆਲਰੇਡੀ ਬੈਠ ਚੁੱਕੇ ਸੀ ਸਟੂਡੀਓ ਦੇ ਵਿੱਚ ਅਤੇ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਸਾਨੂੰ ਟਰੰਪ ਦਾ ਉਹ ਲੇਟੈਸਟ ਜਿਹੜਾ 1.5-2 ਮਿੰਟ ਦਾ ਉਹਨਾਂ ਦਾ ਜਿਹੜਾ ਉਹ ਮੂੰਹੋਂ ਨਿਕਲੇ ਸ਼ਲੋਕ ਨੇ ਭਾਰਤ ਦੀ ਤਾਰੀਫ ਦੇ ਵਿੱਚ ਔਰ ਇੱਕ ਨਵਾਂ ਆਰਡਰ ਜਿਹਦੇ ਥੱਲੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਾਰੇ ਹੈਵੀ ਐਕਸੈਂਟ 'ਚ ਬੋਲਣ ਵਾਲੇ ਹੁਣ ਹੁੰਦਾ ਇਹ ਸੀ ਵੀ ਤੁਸੀਂ ਆਪਣੀ ਕ੍ਰੈਡਿਟ ਕਾਰਡ ਦੀ ਕੋਈ ਗੱਲ ਕਰਨੀ ਹੈ ਦੂਜੀ ਸਭ ਨੇ ਕੰਪਨੀਆਂ ਨੇ ਆਊਟਸੋਰਸ ਕੀਤਾ ਹੁੰਦਾ ਸੀ। ਉੱਥੇ ਬੈਠੇ ਜਿਹੜੇ ਨੇ ਨਾਲੇ ਫਰਾਡ ਕਰਦੇ ਸੀ ਕਿੰਨਿਆਂ ਦੇ ਅਕਾਊਂਟ ਉਡਾ ਦਿੱਤੇ ਅਤੇ ਨਾਲੇ ਜਿਹੜੇ ਨੇ ਉਹ ਲੈਂਦੇ। ਉਹਨੇ ਕਿਹਾ ਜੀ ਵੀ ਬਿਲਕੁਲ ਇਹ ਬੰਦ ਅਮਰੀਕਨ ਹਾਇਰ ਕਰਨਾ ਪਏਗਾ। ਉਹਨੇ ਕਿਹਾ ਵੀ ਹੈਵੀ ਔਰ ਫਿਰ ਸਿੱਧਾ ਉਹਨਾਂ ਨੇ ਇੰਡੀਅਨ ਕਿਹਾ। ਉਹਨੇ ਕਿਹਾ ਵੀ ਇਹਨਾਂ ਦਾ ਜਿਹੜਾ ਗੰਦ ਹੈ ਉਹ ਉੱਥੇ ਜੋ ਕੰਮ ਕਰਦੇ ਨੇ ਆਪਣਾ ਗੰਦ ਸਾਫ਼ ਕਰਨ ਪਹਿਲਾਂ ਹਰ ਚੌਂਕ ਦੇ ਨੇੜੇ ਤੇੜੇ ਜਿਹੜਾ ਗੰਦ ਪਾਇਆ ਹੁੰਦਾ ਐਨਵਾਇਰਨਮੈਂਟ ਸਭ ਤੋਂ ਜ਼ਿਆਦਾ ਗੰਦਾ ਕਰਦੇ ਨੇ ਔਰ ਦੂਜੇ ਔਰ ਅਮਰੀਕਾ ਨੂੰ ਔਰ ਯਾਨੀ ਇਹ ਤਾਂ ਜਿਹੜਾ ਬਿਲਕੁਲ ਕੋਈ ਕਿਸੇ ਲਈ ਪੁੱਜ ਕੇ ਹੇਠ ਰੱਖਦਾ ਹੈ ਉਹ ਵੀ ਨਹੀਂ ਕਹਿ ਔਰ ਜਿਹੜਾ ਕਮਰਾ ਜਿਹਦੇ 'ਚ ਉਹ ਬੋਲ ਕੇ ਕਹਿ ਰਹੇ ਨੇ ਟਰੰਪ ਉਹਨਾਂ 'ਚ ਪੂਰਾ ਹਾਸਾ ਪਿਆ ਹੋਇਆ। ਹੁਣ ਮਤਲਬ ਇਹ ਹੈ ਕਿ ਵੀ ਇਹਨਾਂ ਨੂੰ ਇਹ ਹੁਣ ਤੱਕ ਇਹ ਸਮਝਦੇ ਸੀ ਕਿ ਜੀ ਸਾਡੀ ਥਾਣੇਦਾਰ ਨਾਲ ਵੱਡੇ ਦੁਨੀਆ ਦੇ ਸਰਪੰਚ ਨਾਲ ਯਾਰੀ ਪੈ ਗਈ ਹੈ। ਚੀਨ ਨੂੰ ਅੱਖਾਂ ਦਿਖਾਉਣ ਲਈ ਕੁਆਡ 'ਚ ਵੀ ਵੜ ਗਏ ਔਰ ਅਮਰੀਕਾ 'ਚ ਇੰਨਾ ਇਹਨਾਂ ਦੀ ਦਿਲ ਵਧੀ ਹੋਈ ਵੀ ਕੈਨੇਡਾ ਅਮਰੀਕਾ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਏ ਔਰ ਕਿਵੇਂ ਧਮਕੀਆਂ ਔਰ ਕਿਵੇਂ ਦੂਜਾ ਅਜੇ ਜਹਾਜ਼ਾਂ ਦੇ ਜਹਾਜ਼ ਹੋਰ ਕਿੰਨੇ ਕੁ ਮੁਲਕਾਂ 'ਚ ਜਾ ਰਹੇ ਨੇ ਜੀ। ਅਮਰੀਕਾ 'ਚ ਇਕੱਲੇ ਇੰਡੀਆ ਦਾ ਤਾਂ ਜਿਹੜਾ ਉਹ 1/10 ਹੋਣਗੇ ਜੇ ਇੱਥੇ 11 ਤੋਂ 13 ਮਿਲੀਅਨ ਇਲੀਗਲ ਨੇ। ਜਹਾਜ਼ ਚੌਥਾ ਪੰਜਵਾਂ ਹੁਣ ਉਹ ਕੋਸਟਾਰੀਕਾ ਵੀ ਉਹਨਾਂ ਨੇ ਜਿਹੜਾ ਉਹ ਨਾਲ ਜੋੜ ਲਿਆ। ਪਨਾਮਾ ਤਾਂ ਜੋੜਿਆ ਹੀ ਹੋਇਆ ਸੀ। ਹੁਣ ਅੱਜ ਜਿਹੜਾ ਹੋਨੋਲੂਲੂ ਕੇ ਹੋਂਡੂਰਸ ਉਸ ਨੂੰ ਵੀ ਬਣਾ ਲਿਆ ਵੀ ਸਟਾਪ ਓਵਰ ਇੱਥੋਂ ਕੱਢਣੇ ਸ਼ੁਰੂ ਕੀਤੇ ਨੇ ਉੱਥੇ ਰੱਖੇ ਹੋਏ ਨੇ। ਸੋ ਇਸ ਸਾਰੇ ਦੇ ਚੱਲਦਿਆਂ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਨਜ਼ਰ ਆ ਗਿਆ ਕਿ ਵੀ ਅਲਟੀਮੇਟਲੀ ਗੁਆਂਢੀ ਦੇ ਨਾਲ ਬਣਾ ਕੇ ਰੱਖੋ ਗੁਆਂਢ ਮੱਥਾ ਕੰਮ ਆਏਗਾ। ਹੁਣ G20 ਜਿਹਦੇ ਮੋਦੀ ਨੇ ਜਿਹਦੇ 'ਚੋਂ ਆਪਣੀ ਪਬਲਿਸਿਟੀ ਕੱਢੀ ਦਿੱਲੀ 'ਚ ਬੈਠ ਕੇ ਆਪਣੇ 70 ਘੱਟੋ ਘੱਟ ਹੋਰਡਿੰਗਸ ਲਾਈਆਂ ਔਰ ਦੂਜੀਆਂ ਉਹਨਾਂ ਦੀ ਮੀਟਿੰਗ ਜੋਹਾਨਸਬਰਗ ਸਾਊਥ ਅਫਰੀਕਾ 'ਚ ਚੱਲ ਰਹੀ ਹੈ। ਅਮਰੀਕਾ ਨੇ ਤਾਂ ਟਰੈਸ਼ ਕਰਤਾ ਜਿਵੇਂ ਉਹਨਾਂ ਨੇ ਬ੍ਰਿਕਸ ਨੂੰ ਟਰੰਪ ਨੇ ਕੋਲ ਖੜੇ ਕਰਕੇ ਉਹਨੂੰ ਮੋਦੀ ਨੂੰ ਕਿਹਾ ਬ੍ਰਿਕਸ ਇਜ਼ ਡੈਡ ਔਰ ਜਿਹੜਾ ਵੀ
ਕੋਈ ਡਾਲਰ ਦੇ ਬਰਾਬਰ ਬ੍ਰਿਕਸ ਕਰੰਸੀ ਦੀ ਗੱਲ ਕਰੇਗਾ, ਮੈਂ 100% ਟੈਰਿਫ ਉਹਦੇ ਤੇ ਲਾ ਦਿਆਂਗਾ। ਹੁਣ ਉਹੀ G20 ਦੀ ਮੀਟਿੰਗ ਜੋਹਾਨਸਬਰਗ ਸਾਊਥ ਅਫਰੀਕਾ 'ਚ ਹੋ ਰਹੀ ਹੈ ਔਰ ਅਮਰੀਕਾ ਦੇ ਫੋਰਨ ਮਿਨਿਸਟਰ ਮਾਰਕੋ ਰੂਬੀਓ ਨੇ ਤਾਂ ਬਾਈਕਾਟ ਕਰਤਾ। ਇਹਦਾ ਮਤਲਬ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਉਹ ਬ੍ਰਿਕਸ ਨੂੰ ਡੈਡ ਕਰਨ ਤੇ ਨੇ, G20 ਨੂੰ ਵੀ। ਤੇ ਇਹਨਾਂ ਨੂੰ ਇੰਡੀਆ ਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਤਾਂ ਗਏ ਕਾਮ ਸੇ। ਔਰ ਇਹ ਖਬਰ ਹੀ ਹੈ ਕਿ ਵੀ ਉੱਥੇ ਸਾਈਡ ਲਾਈਨ ਦੇ ਉੱਤੇ ਜਿਹੜਾ ਐਸ ਜੈ ਸ਼ੰਕਰ ਹੈ ਫੋਰਨ ਮਿਨਿਸਟਰ, ਉਹ ਚਾਈਨਾ ਦੇ ਫੋਰਨ ਮਿਨਿਸਟਰ ਵੈਂਗ ਯੀ ਨੂੰ ਮਿਲਿਆ ਔਰ ਇੰਡੀਆ ਚਾਈਨਾ ਵਰਕਡ ਹਾਰਡ ਟੂ ਪ੍ਰੋਟੈਕਟ G20 ਸੇਜ਼ ਜੈ ਸ਼ੰਕਰ। ਔਰ ਉਹਦੇ 'ਚ ਉਹ ਕਹਿ ਰਿਹਾ ਜੈ ਸ਼ੰਕਰ ਕਿ ਦੇਖੋ ਜੀ, ਵੀ ਸ਼ੁੱਡ ਰੈਕਗਨਾਈਜ਼ ਕਿ ਵੀ ਇਸ ਗਲੋਬਲ ਸਿਚੁਏਸ਼ਨ ਦੇ ਵਿੱਚ ਸਾਡੇ ਦੋਵੇਂ ਮੁਲਕ ਜਿਹੜੇ ਨੇ ਅਸੀਂ ਬਹੁਤ ਮਿਹਨਤ ਕੀਤੀ ਹੈ ਪ੍ਰੀਜ਼ਰਵ ਕਰਨ ਔਰ ਪ੍ਰੋਟੈਕਟ ਕਰਨ ਲਈ G20 ਨੂੰ ਐਜ਼ ਐਨ ਇੰਸਟੀਟਿਊਸ਼ਨ। ਔਰ ਫਿਰ ਉਹ ਇਹ ਕਹਿ ਰਿਹਾ ਕਿ ਵੀ ਦੇਖੋ ਅੱਧਾ ਘੰਟਾ ਮੀਟਿੰਗ ਹੋਈ ਦੋਨਾਂ ਦੀ, ਚੀਨ ਦੇ ਫੋਰਨ ਮਿਨਿਸਟਰ ਔਰ ਇੰਡੀਅਨ ਫੋਰਨ ਮਿਨਿਸਟਰ ਦੀ, ਕਿ ਵੀ ਬਾਇਲੈਟਰਲ ਡਿਵੈਲਪਮੈਂਟਸ ਅਸੀਂ ਡਿਸਕਸ ਕੀਤੀਆਂ ਇਨਕਲੂਡਿੰਗ ਦਾ ਸਿਚੁਏਸ਼ਨ ਔਨ ਦਾ ਲਾਈਨ ਆਫ ਐਕਚੁਅਲ ਕੰਟਰੋਲ। Mr. Jaishankar pointed out that both countries are members of G20, SCO, Shanghai Cooperation Organization and BRICS and had discussed regional and global issues। ਬਈ ਤੁਹਾਡੇ ਪ੍ਰਾਈਮ ਮਿਨਿਸਟਰ ਦੇ ਖਲੋਤਿਆਂ ਤਾਂ ਡੈਡ ਡਿਕਲੇਅਰ ਕਰਤਾ ਬ੍ਰਿਕਸ ਨੂੰ ਟਰੰਪ ਨੇ, G20 ਨੂੰ ਬਾਈਕਾਟ ਕਰਤਾ ਹੈ। ਇਹ ਤਾਂ ਸਾਰੀਆਂ ਹੀ ਡੈਡ, SCO ਤਾਂ ਵੈਸੇ ਹੀ ਨਹੀਂ ਸੀ, ਉਹ ਤਾਂ ਹੈ ਹੀ ਚਾਈਨਾ ਦੀ ਡੋਮੀਨੈਂਸ ਦੀ। ਤਾਂ ਫਿਰ ਇਹ ਕਿਹੜਾ ਤੁਸੀਂ ਹੁਣ ਬਾਈਲੈਟਰਲ ਔਰ ਦੂਜਾ, ਔਰ ਇਹ ਇਕੱਲਾ ਇਹੀ ਨਹੀਂ ਵੀ ਇੱਕ ਮੀਡੀਆ ਨੇ ਖਬਰ ਲਾਈ, ਈਵਨ ਦੂਜਿਆਂ ਨੇ ਵੀ ਕਿਹਾ ਆਈ ਐਮ ਵੈਰੀ ਗਲੈਡ ਐਸ ਜੈ ਸ਼ੰਕਰ ਔਨ ਮੀਟਿੰਗ ਹਿਜ਼ ਚਾਈਨੀਜ਼ ਕਾਊਂਟਰਪਾਰਟ ਹਾਈਲਾਈਟਸ ਇੰਪੋਰਟੈਂਸ ਆਫ ਇੰਟਰਨੈਸ਼ਨਲ ਕੋਆਪਰੇਸ਼ਨ ਇਨ ਪੋਲਰਾਈਜ਼ਡ ਗਲੋਬਲ ਲੈਂਡਸਕੇਪ, ਕਿ ਸਾਡੀ ਕੋਆਪਰੇਸ਼ਨ ਕਿੰਨੀ ਇੰਪੋਰਟੈਂਟ ਹੈ, ਕਿੰਨਾ ਕੀ ਹੈ। ਸੋ ਹੁਣ ਜਿਹੜਾ ਟਰੰਪ ਦਾ ਲੇਟੈਸਟ ਪ੍ਰਵਚਨ ਹੈ ਭਾਰਤ ਨੂੰ ਲੈ ਕੇ, ਅਗਲੇ 2-3 ਦਿਨ ਤਾਂ ਭਾਰਤ ਦੇ ਸਾਰੇ ਯੂਟਿਊਬਰਸ ਔਰ ਗਵਰਨਮੈਂਟ ਔਰ ਦੂਜਿਆਂ ਨੂੰ ਜਿਹੜਾ ਉਹ ਹੁਣ ਦੇਖਦੇ ਆ ਵੀ ਇਸ ਦੇ ਉੱਤੇ ਕੀ ਕਹਿਣਾ ਉਹਨੇ। ਤੇ ਇਹ ਕਿਹਾ ਵੀ ਜਿਵੇਂ ਉਹ ਦੁਨੀਆ ਦਾ ਡਰਟ ਇੰਡੀਆ 'ਚ ਹੈ, ਔਰ ਉਹਨੇ ਕਿਹਾ ਜੀ ਕੋਈ ਨੌਕਰੀ ਉੱਥੇ ਨਹੀਂ, ਉਹ ਪਹਿਲਾਂ ਆਪਣਾ ਡਰਟ ਸਾਫ਼ ਕਰਨੇ। ਇਹ ਜਿਹੜੇ ਸਾਰੇ ਨੇ ਹੈਵੀ ਐਕਸੈਂਟ 'ਚ ਬੋਲਣ ਵਾਲੇ, ਇਹਨਾਂ ਦੇ ਲਈ ਕੁਛ ਨਹੀਂ, ਹੁਣ ਇਹ ਅਮਰੀਕਾ ਦੇ ਵਿੱਚ ਹੀ ਇਹ ਸਾਰੀਆਂ ਨੌਕਰੀਆਂ ਹੋਣਗੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।